ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇਲੈਕਟਡ ਤੇ ਸਿਲੈਕਟਡ ਦੀ। ਇਲੈਕਟਡ ਮਾਨ ਨੇ ਕਹਿੰਦੇ ਸਿਲੈਕਟਡ ਰਾਜਪਾਲ ਤੋਂ ਮੰਗੀ ਦਫ਼ਤਰ ਦੇ ਲਈ ਥਾਂ, ਤੇ ਲੋਕ ਇਹ ਵੀ ਕਹਿ ਰਹੇ ਆ ਵੀ ਜਦੋਂ ਦਫ਼ਤਰ ਦੇ ਲਈ ਥਾਂ ਹੀ ਮੰਗਣੀ ਸੀ ਤੇ ਚੰਡੀਗੜ੍ਹ ਹੀ ਮੰਗ ਲੈਂਦੇ, ਆਪਦਾ ਦਫ਼ਤਰ ਵੀ ਬਣਾਉਂਦੇ ਤੇ ਆਪਦਾ ਉੱਥੇ ਡਾਂਕਾ ਵੀ ਵਜਾਉਂਦੇ ਕਿ ਭਾਈ ਸਾਹਿਬ ਪੰਜਾਬ ਦੀ ਰਾਜਧਾਨੀ ਹੈ। ਆਹੀ ਤਾਂ ਸਵਾਲ ਹੈ ਜੀ ਕਿ ਮਤਲਬ ਤੁਸੀਂ ਕੀ ਮੰਗਣ ਜਾ ਰਹੇ ਹੋ ਤੇ ਕੀ ਮੰਗਣਾ ਚਾਹੀਦਾ। ਜੇ ਦਾਤੇ ਦੇ ਘਰ ਤੋਂ ਜਾ ਕੇ ਵੀ ਇਹੀ ਮੰਗਣਾ ਹੈ ਕਿ ਹਾਂ ਸਾਨੂੰ ਇੰਨਾ ਕੁ ਦੇ ਦੇ, ਤਾਂ ਇਹਦਾ ਮਤਲਬ ਤੁਸੀਂ ਦਾਤੇ ਨੂੰ ਥੋੜਾ ਮੰਗਿਆ, ਤੁਸੀਂ ਰੱਬ ਨੂੰ ਹੀ ਮੰਗਦੇ ਨਾ। ਜੇ ਰੱਬ ਹੀ ਤੁਹਾਡੇ ਕੋਲ ਆ ਗਿਆ, ਸਾਰਾ ਕੁਛ ਉਹਦਾ ਤੁਹਾਡੇ ਕੋਲ ਆ ਗਿਆ। ਜੀ ਸੋ ਇਸ ਲਈ ਇਹੀ ਸਮਝ ਹੁੰਦੀ ਹੈ। ਜਦੋਂ ਉਹ ਹਰਿਆਣੇ ਵਾਲਿਆਂ ਨੇ ਕਿਹਾ ਕਿ ਸਾਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦਿਓ, ਤਾਂ ਇਹ ਕਹਿੰਦੇ ਸਾਨੂੰ ਵੀ ਵੱਖਰੀ ਦਿਓ ਜੀ। ਕਿ ਪਤੰਦਰੋ ਤੁਸੀਂ ਇਹ ਕਹੋ ਕਿ ਸਾਰੀ ਵਿਧਾਨ ਸਭਾ ਸਾਡੀ ਹੋਏ, ਤੁਸੀਂ ਆਪਣੀ ਜਾ ਕੇ ਚੰਡੀਗੜ੍ਹ ਤੋਂ ਬਾਹਰ ਨਵੀਂ ਬਣਾਓ। ਹਾਂਜੀ, ਸਾਡੇ ਨੂੰ ਪੰਚਕੂਲੇ ਲੈ ਜਾਓ। ਇਸੇ ਤਰ੍ਹਾਂ ਇਹ ਕਹਿਣ ਦੀ ਬਜਾਏ ਜੀ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਦਫ਼ਤਰ ਲਈ ਥਾਂ ਦਿਓ ਜੀ, ਤੁਸੀਂ ਇਹ ਕਹਿੰਦੇ ਜੀ ਕਿ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਦਿਓ ਜੀ, ਅਸੀਂ ਚਾਹੇ ਆਪਣਾ ਦਫ਼ਤਰ ਬਣਾਈਏ, ਹੋਰ ਪਾਰਟੀਆਂ ਦਾ ਬਣਵਾਈਏ। ਇਹ ਕਹਿਣਾ ਹੀ ਨਹੀਂ ਆਇਆ ਜੀ। ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਸੰਗਠਨ ਵੱਲੋਂ ਕੇਂਦਰੀ ਸੈਕਟਰੀਆਂ ਦੇ ਹਵਾਲੇ ਨਾਲ ਚਿੱਠੀ ਲਿਖੀ ਗਈ ਜੀ। ਹੁਣ ਚਿੱਠੀ ਪੰਜਾਬ ਦਾ ਇਲੈਕਟਡ ਮੁੱਖ ਮੰਤਰੀ ਬਤੌਰ ਪਾਰਟੀ ਪ੍ਰਧਾਨ ਸਿਲੈਕਟਡ ਰਾਜਪਾਲ ਨੂੰ ਬਤੌਰ ਉੱਥੇ ਦੇ ਮਤਲਬ ਪ੍ਰਬੰਧਕ ਹੋਣ ਦੇ ਨਾਤੇ, ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਤੇ ਚਿੱਠੀ ਲਿਖਦਾ ਜੀ ਕਿ ਜੀ ਅਸੀਂ ਰਾਸ਼ਟਰੀ ਪਾਰਟੀ ਵੀ ਹਾਂ, ਸਾਡੀ 2 ਸੂਬਿਆਂ 'ਚ ਸਰਕਾਰ ਵੀ ਆ, ਅਸੀਂ ਗੁਜਰਾਤ ਗੋਆ 'ਚ ਵੀ MLA ਜਿੱਤੇ ਹੋਏ ਨੇ, ਹੈ ਨਾ, ਪੰਜਾਬ 'ਚ ਸਾਡੇ ਸਾਰੇ ਰਾਜ ਸਭਾ ਮੈਂਬਰ ਵੀ ਨੇ, ਚੰਡੀਗੜ੍ਹ 'ਚ ਸਾਡੇ MC ਵੀ ਨੇ। ਸਾਰਾ ਹਿਸਾਬ ਕਿਤਾਬ ਵੇਰਵਾ ਦੇ ਕੇ ਕਿ ਸਾਡਾ ਹੱਕ ਬਣਦਾ ਜੀ, ਚੰਡੀਗੜ੍ਹ 'ਚ ਸਾਡਾ ਨਾ ਦਫ਼ਤਰ ਹੋਣਾ ਚਾਹੀਦਾ, ਸਾਨੂੰ ਪਲਾਟ ਅਲਾਟ ਕੀਤਾ ਜਾਵੇ। ਠੀਕ ਹੈ, ਮਤਲਬ ਇੱਥੋਂ ਹੀ ਅਧਿਕਾਰੀਆਂ ਦੀ ਜਿਹਨੇ ਸਲਾਹ ਦਿੱਤੀ ਉਹਨਾਂ ਦੀ ਇਹ ਨਲਾਇਕੀ ਦਾ ਪਤਾ ਲੱਗਦਾ ਹੈ ਕਿ ਤੁਸੀਂ ਇਹ ਚਿੱਠੀ ਲਿਖਦੇ ਕਿ ਗਵਰਨਰ ਸਾਹਿਬ ਤੁਸੀਂ ਪੰਜਾਬ ਦੇ ਰਾਜਪਾਲ ਵਜੋਂ ਰਹਿਣਾ ਤਾਂ ਰਹੋ, ਚੰਡੀਗੜ੍ਹ ਦੇ ਪ੍ਰਸ਼ਾਸਕ ਰਹਿਣ ਦੀ ਲੋੜ ਨਹੀਂ, ਇਹ ਇਕੱਲਾ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਦਿਓ, ਅਸੀਂ ਆਪ ਲਾ ਲਾਂਗੇ ਪ੍ਰਸ਼ਾਸਕ, ਕਿਹਨੂੰ ਲਾਉਣਾ ਕਿਹਨੂੰ ਨਹੀਂ। ਤੁਸੀਂ ਜਿਹੜੇ ਰਾਜਪਾਲ ਨੂੰ ਇਹ ਕਹਿੰਦੇ ਸੀ ਕਿ ਤੂੰ ਤਾਂ ਸਿਲੈਕਟਡ ਆ, ਅਸੀਂ ਇਲੈਕਟਡ ਆ, ਅਸੀਂ ਤੈਨੂੰ ਜਵਾਬ ਦੇ ਨਹੀਂ, ਹੁਣ ਉਹਦੇ ਮੂਹਰੇ ਤੁਸੀਂ ਹੱਥ ਅੱਡ ਕੇ ਖੜੇ ਹੋ ਕਿ ਸਾਨੂੰ ਥਾਂ ਦੇ ਦੇ। ਬਿਲਕੁਲ ਬਿਲਕੁਲ, ਤੁਸੀਂ ਲਿਆਉਂਦੇ ਆਪਣੇ ਵਰਕਰਾਂ ਨੂੰ ਕਿ ਜੀ ਚੰਡੀਗੜ੍ਹ ਸਾਡਾ, ਅਸੀਂ ਲੱਗੇ ਆਪਣਾ ਦਫ਼ਤਰ ਬਣਾਉਣ, ਸਾਨੂੰ ਕਿਵੇਂ ਰੋਕਦੇ ਹੋ, ਸਾਨੂੰ ਆਹ ਥਾਂ ਦਿਓ ਜੀ, ਅਸੀਂ ਉਹਦੀ ਕੀਮਤ ਉਤਾਰਾਂਗੇ। ਸੋ ਇਹਦਾ ਮਤਲਬ ਤੁਸੀਂ ਇਸ ਸਥਿਤੀ ਦੇ ਵਿੱਚੋਂ ਕਿ ਤੁਹਾਨੂੰ ਪਤਾ ਹੀ ਨਹੀਂ ਅਸੀਂ ਕੀ ਕਦੋਂ ਕਿਹਦਾ ਕਦਮ ਚੁੱਕਣਾ ਤੇ ਅਗਲੇ ਜਵਾਬ ਹੀ ਨਹੀਂ ਦਿੰਦੇ। ਰਾਜਪਾਲ ਦੀ ਹਵਾ ਫਿਰ ਤੁਹਾਨੂੰ ਪਤਾ ਹੀ ਹੈ ਨਾ, ਅਗਲਾ ਮੋਦੀ ਦੇ ਇਸ਼ਾਰੇ ਤੇ ਚੱਲਦਾ, BJP ਦੇ ਦਬਦਬਾ ਹੇਠ ਆ, ਉਹ ਤਾਂ ਉਹਨਾਂ ਦਾ ਲੀਡਰ ਬਣ ਕੇ ਕੰਮ ਕਰਦਾ। ਤੇ ਅਗਲੇ ਨੂੰ ਮੌਕਾ ਮਿਲ ਗਿਆ ਕਿ ਹੁਣ ਆਏ ਨਾ ਜੜ ਥੱਲੇ, ਅਗਲਾ ਕਹਿੰਦਾ ਹੁਣ ਆਏ ਤਾਂ ਮੇਰੇ ਕੋਲੇ, ਜਦ ਤਾਂ ਮੈਨੂੰ ਸਿਲੈਕਟਡ ਕਹਿੰਦੇ ਸੀ, ਜਦ ਕਹਿੰਦੇ ਸੀ ਤੇਰੀਆਂ ਸਵਾਲਾਂ ਦਾ ਜਵਾਬ ਕਿਉਂ ਦੇਈਏ, ਅਸੀਂ ਪੰਜਾਬ ਨੂੰ ਜਵਾਬ ਦੇਣਾ, ਜਵਾਬ ਪੰਜਾਬ ਨੂੰ ਵੀ ਨਹੀਂ ਦਿੰਦੇ, ਪੰਜਾਬ ਦੀ ਵਿਧਾਨ ਸਭਾ 'ਚ ਵੀ ਨਹੀਂ ਦਿੰਦੇ। ਤੇ ਇਹ ਬਕਾਇਦਾ ਜੀ ਚਿੱਠੀ ਲਿਖੀ, ਉਹਨਾਂ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਜੀ। 1 ਵਾਰ ਦੁਬਾਰਾ ਰਿਮਾਈਂਡਰ, 2 ਵਾਰ ਰਿਮਾਈਂਡਰ, 3 ਵਾਰ ਹੋ ਗਿਆ ਜੀ। ਠੀਕ ਹੈ, ਰਿਮਾਈਂਡਰ ਦੇ ਬਾਵਜੂਦ ਰਾਜਪਾਲ ਨੇ ਕੋਈ ਇਤਲਾਹ ਨਹੀਂ। ਇਹ ਬਕਾਇਦਾ ਪ੍ਰਵੀਨ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਦਫ਼ਤਰ ਲਈ ਪਲਾਟ ਦਿੱਤਾ ਜਾਵੇ। 11 ਜੁਲਾਈ 2023 ਦੀ ਹਵਾਲੇ ਨਾਲ ਮਤਲਬ ਕਿ ਇਹ ਗੱਲ ਸਾਹਮਣੇ ਇੱਕ ਤੀਜਾ ਰਿਮਾਈਂਡਰ ਪਾਇਆ ਗਿਆ ਉਹਨਾਂ ਨੂੰ। ਤੇ ਇੱਧਰ ਜੀ ਕਹਿੰਦੇ ਉਹਦੇ ਵਿੱਚ ਹਵਾਲਾ ਦਿੱਤਾ ਕਿ ਪੰਜਾਬ ਸਾਡੇ 92 MLA ਨੇ, ਠੀਕ ਹੈ, 1 ਸਾਡਾ ਮੈਂਬਰ ਪਾਰਲੀਮੈਂਟ ਹੈ, ਸਾਰੇ ਦੇ ਸਾਰੇ 7 ਰਾਜ ਸਭਾ ਮੈਂਬਰ ਸਾਡੇ ਨੇ, 14 ਸਾਡੇ ਚੰਡੀਗੜ੍ਹ 'ਚ MC ਨੇ, ਹੈ ਨਾ, ਦਿੱਲੀ 'ਚ ਸਾਡੀ ਸਰਕਾਰ ਹੈ ਨਾ, ਸਾਡੇ ਕੋਲ ਰਾਸ਼ਟਰੀ ਪਾਰਟੀ ਦਾ ਦਰਜਾ ਹੈ, ਸਾਡੇ ਕੋਲ ਆਪਣਾ ਚੋਣ ਨਿਸ਼ਾਨ ਹੈ, ਤੇ ਇਹਦੇ ਨਾਲ ਸਾਡੇ ਕੋਲ ਜੀ ਗੁਜਰਾਤ ਤੇ ਗੋਆ 'ਚ ਵੀ ਮੈਂਬਰ ਹੈਗੇ ਨੇ। ਸੋ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਹੈ, ਤੇ ਰਾਸ਼ਟਰੀ ਪਾਰਟੀ ਹੈ, ਦਿੱਲੀ 'ਚ ਲੈ ਲਓ ਦਫ਼ਤਰ, ਦੇਸ਼ ਦੀ ਰਾਜਧਾਨੀ 'ਚ ਲੈ ਲਓ। ਪੰਜਾਬ ਦੇ ਵਿੱਚ ਪੰਜਾਬ ਦੀ ਟੀਮ ਕਿਉਂ ਮੰਗ ਰਹੀ ਹੈ? ਫਿਰ ਸੈਂਟਰ ਵਾਲੇ ਮੰਗ ਲੈਂਦੇ ਆ ਕੇ, ਜੀ ਸੈਂਟਰ ਵਾਲੇ ਮੰਗਣੇ, ਦਿੱਲੀ 'ਚ ਮੰਗਦੇ। ਤੇ ਇਹ ਗੱਲ ਸਭ ਤੋਂ ਬੜਾ ਸਵਾਲ ਆ ਕੇ ਖੜਾ ਹੋਇਆ ਕਿ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਦਾ ਵੀ ਦਫ਼ਤਰ ਹੈਗਾ, ਕਾਂਗਰਸੀਆਂ ਦਾ ਵੀ ਹੈਗਾ, BJP ਦਾ ਵੀ ਹੈਗਾ। ਉਸ ਨਾਤੇ ਆਮ ਆਦਮੀ ਪਾਰਟੀ ਦਾ ਹੱਕ ਬਣਦਾ ਕਿ ਉਸ ਨਾਤੇ ਉਹਨਾਂ ਨੂੰ ਦਫ਼ਤਰ ਖੋਲ ਸਕਦੇ ਨੇ। ਅਗਲੇ ਪੰਜਾਬ ਦੀ ਜੇ ਰਾਸ਼ਟਰੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਤਾਂ ਉਹਨਾਂ ਨੂੰ ਦਫ਼ਤਰ ਮਿਲਣਾ ਚਾਹੀਦਾ। ਫਿਰ ਪਹਿਲੀ ਵਾਰ ਦੀ ਚਿੱਠੀ ਦੇ ਜਵਾਬ ਆਉਣਾ ਚਾਹੀਦਾ ਸੀ ਰਾਜਪਾਲ ਦਾ ਜੀ, ਪਰ ਰਾਜਪਾਲ ਆਪਣੇ ਆਕਾਵਾਂ ਨੂੰ ਪੁੱਛ ਰਿਹਾ ਹੋਊਗਾ। ਪਰ ਸਵਾਲ ਇਹ ਨਹੀਂਗਾ ਕਿ ਇਹਨਾਂ ਨੇ ਥਾਂ ਮੰਗੀ ਜਾਂ ਇਹਨਾਂ ਨੂੰ ਮਿਲਣਾ ਜਾਂ ਨਹੀਂ ਮਿਲਣਾ, ਸਵਾਲ ਇਹ ਹੈ ਕਿ
ਤੁਸੀਂ ਚੰਡੀਗੜ੍ਹ 'ਚ ਦਫ਼ਤਰ ਲਈ ਥਾਂ ਮੰਗਣ ਦੀ ਬਜਾਏ ਚੰਡੀਗੜ੍ਹ ਕਿਉਂ ਨਹੀਂ ਮੰਗਿਆ? ਆਹ ਨਲਾਇਕੀ ਉਜਾਗਰ ਹੋਈ ਹੈ। ਠੀਕ ਹੈ ਜੀ।